ਅਸੀਂ ਹੁਣ ਜਾ ਰਹੇ ਹਾਂ ਵੱਡਾ ਖੂਹ ਦੇਖਣ ਜਿਹੜਾ ਕਿ ਖਵਾਤੀਨ ਦੀਆਂ ਲਾਸ਼ਾਂ ਨਾਲ ਭਰ ਗਿਆ ਸੀ ਜਦੋਂ 1947 ਦੀ ਪਾਰਟੀਸ਼ਨ ਹੋਈ ਹੈ। ਤੇ ਇਹ ਅਸੀਂ ਆ ਗਏ ਲੋ ਜੀ, ਤੁਹਾਨੂੰ ਹੁਣ ਦੂਸਰੀ ਸਾਈਡ ਤੇ ਇੱਕ ਹੋਰ ਖੂਹ ਦਿਖਾ ਲਨੇ ਆ। ਇਹ ਤੇ ਜਿਹੜਾ ਪਹਿਲੇ ਤੁਹਾਨੂੰ ਬਾਕੀਆਂ ਦਿਖਾ ਲੀਆਂ ਨਾ ਉਸ ਇਮਾਰਤ ਦੀਆਂ, ਤੇ ਇਹ ਇੱਥੇ ਆ ਗਿਆ ਦੂਸਰਾ ਖੂਹ। ਇਹ ਬਿਲਕੁਲ ਉੱਤੇ ਝਾੜੀਆਂ ਵੇਖੋ ਬਹੁਤ ਜ਼ਿਆਦਾ ਉੱਗ ਗਈਆਂ ਨੇ। ਤੇ ਅੱਜ ਫਿਰ ਅਸੀਂ ਉਸ ਇਲਾਕੇ 'ਚ ਪਹੁੰਚੇ ਹਾਂ ਤੇ ਤੁਹਾਨੂੰ ਇੱਥੇ ਵਿਖਾ ਲਨੇ ਆ ਪੁਰਾਣੇ ਗੁਰਦੁਆਰਾ ਸਾਹਿਬ ਦੇ ਆਸਾਰ, ਪੁਰਾਣੇ ਅੰਬਾਂ ਦੇ ਦਰਖਤ ਤੇ ਉਹ ਖੂਹ ਜਿਹੜੇ ਅੱਜ ਵੀ ਇੱਥੇ ਮੌਜੂਦ ਨੇ। ਖਵਾਤੀਨ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਤੇ ਇਹ ਜਿਹੜੇ ਖੂਬਸੂਰਤ ਪਹਾੜ ਨੇ ਇਹ ਗ੍ਰੀਨ ਦੀ ਬਜਾਏ ਇਹਨਾਂ ਨੇ ਦੁੱਖਾਂ ਦੀ ਇੱਕ ਚਾਦਰ ਓੜ ਲਈ। ਇੱਥੇ ਆ ਕੇ ਇੱਕ ਵਹਿਸ਼ਤ ਜੀ ਹੋ ਰਹੀ ਹੈ, ਠੀਕ ਹੈ ਨਾ। ਤੇ ਅੱਜ ਦੇਖੋ ਤੁਸੀਂ ਇਹ ਸਾਰਾ ਕੁਝ ਉੱਥੇ ਇੰਨੀ ਜ਼ਿਆਦਾ ਜਿਹੜੀਆਂ ਤਾਦਾਦ ਵਿੱਚ ਖਵਾਤੀਨ ਨੇ ਆਪਣੀਆਂ ਜਾਨਾਂ ਜਿਹੜੀਆਂ ਨੇ ਨਾ ਉਹ ਖੁਦ ਹੀ ਖਤਮ ਕਰ ਦਿੱਤੀਆਂ। ਔਰ ਕੁਝ ਨੂੰ ਦੋਸਤੋ ਇਹ ਜਿਹੜੇ ਖੂਬਸੂਰਤ ਔਰ ਖਾਮੋਸ਼ ਰਸਤੇ ਨੇ ਇਹਨਾਂ ਦੇ ਅੰਦਰ ਬੜੀ ਦਰਦਨਾਕ ਤਾਰੀਖ ਜਿਹੜੀ ਛੁਪੀ ਹੋਈ ਹੈ। ਖ਼ਾਸ ਤੌਰ 'ਤੇ ਇਹ ਅੱਜ ਵੀਡੀਓ ਦੇ ਤੁਹਾਨੂੰ ਮੈਂ ਉਸ ਇਲਾਕੇ 'ਚ ਲੈ ਕੇ ਜਾ ਰਿਹਾ, ਡਿਸਟ੍ਰਿਕਟ ਰਾਵਲਪਿੰਡੀ ਦਾ ਇਲਾਕਾ ਔਰ ਪਹਾੜੀ ਇਲਾਕਾ, ਤਹਿਸੀਲ ਦੀ ਕੋਹਟਾ। ਤੇ ਉੱਥੇ ਜਾ ਕੇ ਤੇ ਪਿੰਡ ਚੱਲਦੇ ਆ ਜਿਹਦਾ ਨਾਂ ਹੈ ਥੂਆ ਖਾਲਸਾ। ਤਾਰੀਖ ਦੇ ਵਿੱਚ ਇਸ ਨੂੰ ਬੜੇ ਦਰਦਨਾਕੀ ਦੇ ਨਾਲ ਯਾਦ ਕੀਤਾ ਜਾਂਦਾ ਕਿਉਂਕਿ ਇਹ ਉਹੀ ਪਿੰਡ ਹੈ ਜਿੱਥੇ 1947 ਜਦੋਂ ਵੰਡ ਦਾ ਟਾਈਮ ਆਇਆ ਤੇ ਅਗਸਤ ਤੋਂ ਪਹਿਲੇ ਹੀ ਮਾਰਚ 8 ਨੂੰ 3-4 ਦਿਨ ਤੱਕ ਮੁਸਲਮਾਨ ਤੇ ਸਿੱਖਾਂ ਦੇ ਦਰਮਿਆਨ ਕਸ਼ੀਦਗੀ ਚੱਲਦੀ ਰਹੀ, ਜਿਹੜੀ ਸ਼ੁਰੂ ਹੋਈ ਸੀ ਮਾਸਟਰ ਤਾਰਾ ਸਿੰਘ ਦੀ ਤਕਰੀਰ ਜਿਹੜੀ ਉਹਨਾਂ ਨੇ ਲਾਹੌਰ ਪੰਜਾਬ ਅਸੈਂਬਲੀ ਤੋਂ ਬਾਹਰ ਕੀਤੀ ਸੀ। ਤੇ ਉਹਦੇ ਨਾਲ ਮੁਸਲਮਾਨ ਮੁਸ਼ਤਲ ਹੋ ਗਏ, ਉਹਨਾਂ ਨੇ ਇhtਜਾਜ ਸ਼ੁਰੂ ਕਰ ਦਿੱਤਾ। ਔਰ ਫਿਰ ਵਹਿੰਦਿਆਂ ਇਹ ਮਾਸਟਰ ਤਾਰਾ ਸਿੰਘ ਦਾ ਪਿੰਡ ਹਰਨਾਲ ਜਿਹੜਾ ਹੈਗਾ ਜ਼ਿਲ੍ਹਾ ਗੁਜਰਖਾਨ ਦੇ ਕੋਲ, ਤੇ ਇਹ ਉਹ ਸਾਰਾ ਪੋਠਵਾਰ ਦਾ ਇਲਾਕਾ ਹੈ। ਤੇ ਉਹ ਫਿਰ ਜਿਹੜੀ ਉੱਥੋਂ ਦੇ ਲੋਕ ਸਨ, ਖਵਾਤੀਨ ਮਰਦ ਸਿੱਖ, ਉਹ ਇਸ ਥੂਆ ਖਾਲਸਾ ਪਿੰਡ ਦੇ ਵਿੱਚ ਆ ਗਏ ਜਿੱਥੇ ਉਦੋਂ ਦੇ ਜਿਹੜੇ ਸਨ ਇੱਕ ਬਹੁਤ ਹੀ ਰਈਸ ਗੁਲਾਬ ਸਿੰਘ ਦੀ ਹਵੇਲੀ ਸੀ ਬੜੀ ਵੱਡੀ, ਉੱਥੇ ਆ ਕੇ ਪਨਾਹ ਲੈ ਕੇ ਮੁਸਲਮਾਨ ਨੁਕਸਾਨ ਨਾ ਪਹੁੰਚਾਉਣ ਕਿਉਂਕਿ ਇhtਜਾਜ ਸ਼ੁਰੂ ਹੋ ਗਏ ਸਨ ਮਾਸਟਰ ਤਾਰਾ ਸਿੰਘ ਦੀ ਬਿਆਨ ਤੋਂ ਬਾਅਦ। ਉਸ ਤੋਂ ਬਾਅਦ ਫਿਰ ਜਿਹੜਾ ਨਾ ਇੱਥੇ ਖਵਾਤੀਨ ਨੇ ਜਿਹੜਾ ਨਾ ਇਸ 4 ਦਿਨ ਦੀ ਕਸ਼ਮਕਸ਼ ਜਿਹੜੀ ਮੁਸਲਮਾਨਾਂ ਤੇ ਸਿੱਖਾਂ ਦੀ ਰਹੀ ਹੈ। ਕੁਝ ਕਹਿੰਦੇ ਨੇ ਜੀ 93 ਖਵਾਤੀਨ ਨੇ ਉੱਥੇ ਜਿਹੜੇ ਖੂਹ ਸਨ ਉਹਨਾਂ ਛਾਲਾਂ ਮਾਰ ਦਿੱਤੀਆਂ, ਤੇ ਕੁਝ ਕਹਿੰਦੇ ਨੇ ਕਿ 90 ਖਵਾਤੀਨ ਸਨ ਜਿਨ੍ਹਾਂ ਨੇ ਉਸ ਖੂਹ 'ਚ ਛਾਲਾਂ ਮਾਰ ਕੇ ਤੇ ਆਪਣੀਆਂ ਜਾਨਾਂ ਖਤਮ ਕਰ ਦਿੱਤੀਆਂ ਤਾਂ ਕਿ ਮੁਸਲਮਾਨ ਜੱਥਿਆਂ ਦੇ ਹੱਥੇ ਨਹੀਂ ਅਸੀਂ ਆਉਣਾ। ਤੇ ਇਹ ਉਹ ਇਲਾਕੇ ਨੇ ਜਿਹੜੇ ਵੇਖਣ 'ਚ ਤਾਂ ਅੱਜ ਬੜੇ ਖੂਬਸੂਰਤ ਨੇ, ਲੇਕਿਨ ਇਹਨਾਂ ਨੂੰ ਫੋਲਿਆ ਜਾਏ ਤੇ ਸ਼ਾਇਦ ਵੀ ਖੂਨ ਦੇ ਅਥਰੂ ਇਸ ਲਈ ਰੋਂਦੇ ਹੋਣ ਕਿ ਇਹਨਾਂ ਦੇ ਸਾਹਮਣੇ ਇੰਨੀ ਜ਼ਿਆਦਾ ਜਿਹੜੀਆਂ ਤਾਦਾਦ ਵਿੱਚ ਖਵਾਤੀਨ ਨੇ ਆਪਣੀਆਂ ਜਾਨਾਂ ਜਿਹੜੀਆਂ ਨੇ ਨਾ ਉਹ ਖੁਦ ਹੀ ਖਤਮ ਕਰ ਦਿੱਤੀਆਂ। ਔਰ ਕੁਝ ਨੂੰ ਜਿਹੜੇ ਸਿੱਖ ਸਰਦਾਰ ਸਨ ਉਹ ਵੀ ਇੱਕ ਮੈਂ ਵੀਡੀਓ ਸੁਣ ਰਿਹਾ ਸੀ, ਉਹਨਾਂ ਕਿਹਾ ਜੀ ਤਕਰੀਬਨ 25 ਕੁ ਖਵਾਤੀਨ ਦੇ ਜਿਹੜੇ ਕਿਰਪਾਨਾਂ ਦੇ ਨਾਲ ਨੇ ਸਰਦਾਰਾਂ ਨੇ ਆਪਣੀ ਹਵੇਲੀ ਦੇ ਵਿੱਚ ਗਰਦਨਾਂ ਲਾ ਦਿੱਤੀਆਂ ਕਿ ਤਾਂ ਕਿ ਤੁਹਾਨੂੰ ਮੁਸਲਮਾਨ ਨਾ ਚੁੱਕ ਕੇ ਲੈ ਜਾਣ, ਅਸੀਂ ਆਪ ਹੀ ਤੁਹਾਨੂੰ ਆਪਣੀ ਹੱਥੀਂ ਮਾਰ ਦਾਂਗੇ। ਦਰਦਨਾਕੀ ਨਾਲ ਭਰਿਆ ਇਹ ਸਾਰਾ ਇਲਾਕਾ। ਔਰ ਫਿਰ ਜਦੋਂ ਖਵਾਤੀਨ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਤੇ ਇਹ ਜਿਹੜੇ ਖੂਬਸੂਰਤ ਪਹਾੜ ਨੇ ਇਹ ਗ੍ਰੀਨ ਦੀ ਬਜਾਏ ਇਹਨਾਂ ਨੇ ਦੁੱਖਾਂ ਦੀ ਇੱਕ ਚਾਦਰ ਓੜ ਲਈ। ਤੇ ਹਰ ਤਰਫ ਇੱਕ ਵਹਿਸ਼ਤ ਹੋਣ ਲੱਗ ਪਈ ਕਿ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਉਹ ਖਵਾਤੀਨ ਜਿਹੜੀਆਂ ਨੇ ਉਹਨਾਂ ਆਪਣਾ ਆਪ ਨੂੰ ਖ਼ਤਮ ਕਰ ਦਿੱਤਾ। ਤੇ ਅੱਜ ਫਿਰ ਅਸੀਂ ਉਸ ਇਲਾਕੇ 'ਚ ਪਹੁੰਚੇ ਹਾਂ ਤੇ ਤੁਹਾਨੂੰ ਇੱਥੇ ਵਿਖਾ ਲਨੇ ਆ ਪੁਰਾਣੇ ਗੁਰਦੁਆਰਾ ਸਾਹਿਬ ਦੇ ਆਸਾਰ, ਪੁਰਾਣੇ ਅੰਬਾਂ ਦੇ ਦਰਖਤ ਤੇ ਉਹ ਖੂਹ ਜਿਹੜੇ ਅੱਜ ਵੀ ਇੱਥੇ ਮੌਜੂਦ ਨੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਇਸ ਵੇਲੇ ਖੜਾ ਹਾਂ ਦੁੱਖ ਭਜਨੀ ਗੁਰਦੁਆਰਾ ਸਾਹਿਬ ਔਰ ਇਹ ਹੈਗਾ ਇਹ ਇਲਾਕਾ ਥੂਆ ਸੈਦਾਂ। ਇਹ ਉਹ ਹੀ ਹੈ ਜਿਹਦੀ ਹਿਸਟਰੀ ਹੈ ਕਿ ਇੱਥੇ 1947 ਦੀ ਜਦੋਂ ਪਾਰਟੀਸ਼ਨ ਹੋਈ ਉਸ ਤੋਂ ਪਹਿਲੇ ਜਿਹੜੇ ਹੰਗਾਮੇ ਹੋਏ ਤੇ ਜਿਹੜੀਆਂ ਸਿੱਖ ਖਵਾਤੀਨ ਸਨ 100 ਕੁ ਦੇ ਲਗਭਗ ਜਿਹੜੀਆਂ ਸਿੱਖ ਖਵਾਤੀਨ ਸਨ ਉਹਨਾਂ ਐਸੇ ਇਲਾਕੇ 'ਚ ਜਿਹੜੇ ਖੂਹ ਨੇ ਵੀ ਤੁਹਾਨੂੰ ਵਿਖਾਲਨੇ ਆ ਉਹਨਾਂ 'ਚ ਛਾਲਾਂ ਮਾਰ ਦਿੱਤੀਆਂ, ਆਪਣੀ ਜ਼ਿੰਦਗੀ ਖਤਮ ਕਰ ਲਈ ਤਾਂ ਕਿ ਜੱਥਿਆਂ ਕੋਲ ਅਸੀਂ ਬਚ ਜਾਈਏ, ਜੱਥਿਆਂ ਦੇ ਹੱਥੇ ਨਾ ਆਈਏ। ਤੇ ਔਰ ਇਹਦੇ ਨਾਲ ਇਹ ਵੀ ਹਿਸਟਰੀ 'ਚ ਅਸੀਂ ਪੜ੍ਹਿਆ ਸੁਣਿਆ ਕਿ ਕੁਝ ਸਿੱਖਾਂ ਨੇ ਆਪਣੀਆਂ ਜਿਹੜੀਆਂ ਧੀਆਂ ਜਾਂ ਬੀਵੀਆਂ ਸਨ ਉਹਨਾਂ ਦੇ ਆਪੇ ਵੀ ਕਿਰਪਾਨਾਂ ਨਾਲ ਗਲੇ ਲਾ ਦਿੱਤੇ ਇਸ ਲਈ ਕਿ ਇਹਨਾਂ ਦੀਆਂ ਇੱਜ਼ਤਾਂ ਬਚ ਸਕਣ। ਇਹ ਕੁਝ ਅੱਜ ਬਾਕੀਆਂ ਤੋਂ ਉਸੇ ਇਲਾਕੇ ਦੀਆਂ ਮੌਜੂਦ ਨੇ, ਇਹ ਤੁਹਾਨੂੰ ਦੱਸਣੇ ਆ ਕਿਹੜੇ ਇਲਾਕੇ 'ਚ ਔਰ ਅੱਜ ਕਿਸ ਸਾਲ ਦੇ 'ਚ ਨੇ। ਥੂਆ ਖਾਲਸਾ ਸੀਮਨ ਨਹੀਂ ਕੋਈ ਪਤਾ ਨਹੀਂ ਕਿ ਸਪੈਸ਼ਲ ਲਾਇਆ ਦਾ ਚੂਨਾ ਜਿਹਾ ਕੋਈ ਓਏ ਹੋਏ ਪੱਥਰ ਦੀ ਦੀਵਾਰਾਂ ਬਣਾਈਆਂ ਨੇ। ਇਹ ਦੇਖੋ ਜੀ ਉਹੀ ਪੁਰਾਣੇ ਆਸਾਰ ਜਿਹੜੇ ਕਿ ਜ਼ਮਾਨੇ ਕਦੀਮ ਦੇ ਬਣੇ ਨੇ। ਕੋਈ
200 ਸਾਲ ਤੋਂ ਪੁਰਾਣਾ ਜਿਹੜਾ ਨਾ ਇਹ ਲੱਗ ਰਿਹਾ ਇਹ ਜਿਹੜਾ ਸਟਰਕਚਰ ਬਣਿਆ ਤਾਂ ਕਿਹਾ ਜਾਂਦਾ ਸੀ ਕਿ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਦੇ ਆਸਾਰ ਸਨ ਜਾਂ ਜਿਹੜੇ ਇੱਥੇ ਦਰਖਤ ਲੱਗੇ ਸਨ ਇਹ ਉਹੀ ਪੁਰਾਣੇ ਨੇ। ਸਾਡੇ ਨਾਲ ਰਾਜ ਸਾਹਿਬ ਸਨ, ਇਹਨਾਂ ਨੇ ਜਨਾਬ ਦੱਸਿਆ ਕਿ ਇਹ ਸਾਡੇ ਵਾਲਦ ਸਾਹਿਬ ਦੱਸਦੇ ਨੇ ਕਿ ਇਹ ਜਿਹੜਾ ਅੰਬ ਦੇ ਇੱਥੇ ਬਾਗ ਸੀ ਨਾ ਇਹ ਉਹ ਪੁਰਾਣੇ ਅੰਬ ਨੇ ਜਿਨ੍ਹਾਂ ਸਾਰਿਆਂ ਇੱਥੇ ਜਿਹੜੀ ਹੋਈ ਸੀ ਜ਼ੁਲਮ ਦੀ ਦਾਸਤਾਨ ਉਹ ਆਪਣੀ ਅੱਖੀ ਵੇਖੀ ਹੈ। ਇਹਦਾ ਤੁਸੀਂ ਦੇਖ ਲਓ ਨਾ ਲੱਕੜ ਦੇਖੋ ਕਿ ਕਿੰਨੀ ਪੁਰਾਣੀ ਹੋ ਗਈ ਅਤੇ ਅਜੀਬ ਜਿਹੀ ਹੋ ਗਈ ਹੈ। ਇਸ ਚੀਜ਼ ਦਾ ਸਬੂਤ ਹੈ ਕਿ ਬਹੁਤ ਪੁਰਾਣਾ ਦਰਖਤ ਹੈਗਾ ਅੰਬ ਦਾ। ਇੱਥੇ ਹਰ ਤਰਫ ਬਾਗ ਔਰ ਇਹ ਸਾਰੇ ਇਲਾਕੇ ਨੂੰ ਖੂਬਸੂਰਤ ਬਣਾਇਆ ਸੀ ਦਰਖਤਾਂ ਨੇ। ਲੇਕਿਨ ਇਹ ਦੇਖੋ ਤੁਸੀਂ ਉਹ ਜਿਹੜੀ ਬਾਕੀਆਤ ਨੇ ਪੁਰਾਣੀਆਂ ਜਿੱਥੇ ਸਿੱਖ ਖਵਾਤੀਨ ਜਮ੍ਹਾਂ ਹੋਈਆਂ ਨੇ ਅਤੇ ਇਹ ਜਨਾਬ ਇੱਥੇ ਚਸ਼ਮੇ ਅਤੇ ਖੂਹ ਬਣੇ ਨੇ। ਹਾਲੇ ਦੂਸਰੇ ਖੂਹ ਵੀ ਤੁਹਾਨੂੰ ਦਿਖਾ ਲੈਣੇ ਜਿਹਦੇ ਵਿੱਚ ਖਵਾਤੀਨ ਨੇ ਛਾਲਾਂ ਮਾਰੀਆਂ। ਮੈਨੂੰ ਅਜੀਬ ਜੀ ਇੱਥੇ ਦੋਸਤੋ ਆ ਕੇ ਨਾ ਤੇ ਲੱਗ ਰਿਹਾ ਕਿ ਦੇਖੋ ਇਹ ਕੀ ਉਦੋਂ ਮਾਹੌਲ ਹੋਏਗਾ ਇੱਥੇ ਹੈ। ਐਡੀ ਖੂਬਸੂਰਤੀ ਜਿਹੜੀ ਹੈ ਇਹ ਉਦੋਂ ਵੱਢਣ ਨੂੰ ਖਾਂਦੀ ਹੋਏਗੀ। ਸਿੱਖਾਂ ਦੀਆਂ ਸਾਰੀਆਂ ਜ਼ਮੀਨਾਂ ਨੇ ਜਿਹੜੀਆਂ ਚਾਰੋਂ ਤਰਫ ਨੇ ਔਰ ਇਹ ਮਿਲੀਆਂ ਨੇ ਕੁਛ ਮੁਕਾਮੀ ਮਹਾਜਰ ਜਿਹੜੇ ਆਏ ਸਨ ਉੱਧਰੋਂ ਅਤੇ ਕੁਛ ਗੌਰਮੈਂਟ ਦੇ ਕੋਲ ਨੇ। ਲਓ ਜੀ ਇੱਥੇ ਇੱਕ ਮੁਕਾਮੀ ਨੌਜਵਾਨ ਦੀ ਮਦਦ ਨਾਲ ਅਸੀਂ ਹੁਣ ਜਾ ਰਹੇ ਹਾਂ ਵੱਡਾ ਖੂਹ ਦੇਖਣ ਜਿਹੜਾ ਕਿ ਖਵਾਤੀਨ ਦੀਆਂ ਲਾਸ਼ਾਂ ਨਾਲ ਭਰ ਗਿਆ ਸੀ ਜਦੋਂ 1947 ਦੀ ਪਾਰਟੀਸ਼ਨ ਹੋਈ ਹੈ। ਅਤੇ ਇਹ ਅਸੀਂ ਆ ਗਏ ਉਸ ਖੂਹ ਦੇ ਉੱਤੇ। ਲਓ ਜੀ ਇਹ ਹੈਗਾ ਉਹ ਖੂਹ, ਕਿੱਡਾ ਵੱਡਾ ਖੂਹ ਹੈ, ਤਾਰੀਖੀ ਖੂਹ ਜਿਹਦੇ ਵਿੱਚ ਖਵਾਤੀਨ ਨੇ ਮਾਰੀਆਂ ਸਨ ਛਾਲਾਂ ਅਤੇ ਆਪਣੀਆਂ ਜਾਨਾਂ ਜਿਹੜੀਆਂ ਨੇ ਕੁਰਬਾਨ ਕਰ ਦਿੱਤੀਆਂ। ਲੇਕਿਨ ਜੱਥਿਆਂ ਦੇ ਹੱਥੇ ਨਾ ਆਈਆਂ। ਇਹ ਅੱਜ ਵੀ ਬਾਕੀਆ ਅਤੇ ਇਹ ਅੱਜ ਵੀ ਉਹ ਚੀਜ਼ਾਂ ਉੱਥੇ ਮੌਜੂਦ ਨੇ। ਇੱਥੇ ਆ ਕੇ ਇੱਕ ਵਹਿਸ਼ਤ ਜੀ ਹੋ ਰਹੀ ਹੈ, ਠੀਕ ਹੈ ਨਾ। ਅਤੇ ਅੱਜ ਦੇਖੋ ਤੁਸੀਂ ਇਹ ਸਾਰਾ ਕੁਛ ਉੱਥੇ ਮੌਜੂਦ ਹੈ। ਇੱਕ ਹਿਸਟਰੀ ਹੈ ਪਾਰਟੀਸ਼ਨ ਦੀ ਅਤੇ ਇਹ ਮਕਸਦ ਸੀ ਕਿ ਤੁਹਾਨੂੰ ਹਾਲ ਨਾਲ ਉਹ ਚੀਜ਼ਾਂ ਅੱਜ ਕਿਸ ਹਾਲ 'ਚ ਨੇ ਆਹਿਸਤਾ ਆਹਿਸਤਾ ਖ਼ਤਮ ਹੋ ਰਹੀਆਂ ਨੇ। ਲੇਕਿਨ ਜਿਹੜੀਆਂ ਹੈ ਨੇ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵਿਖਾ ਦਈਏ। ਕਿੰਨਾ ਦਰਦਨਾਕ ਖੌਫਨਾਕ ਹੋਏਗਾ ਉਦੋਂ ਮਾਹੌਲ ਜਦੋਂ ਇਹ ਉੱਚਾ ਖੂਹ ਉੱਥੋਂ ਵਿੱਚ ਡਿੱਗਣਾ ਅਤੇ 100 ਦੇ ਕਰੀਬ ਖਾਤੂਨ ਜਿਹੜੀਆਂ ਨੇ ਉਹ ਆਪਣੀਆਂ ਜਾਨਾਂ ਕੁਰਬਾਨ ਕਰ ਗਈਆਂ। ਅਤੇ ਲੇਕਿਨ ਅੱਜ ਹਿਸਟਰੀ ਦੇ ਵਿੱਚ ਬਹੁਤ ਹੀ ਦਰਦਨਾਕ ਸਟੋਰੀ ਇਹ ਚੱਲਦੀਆਂ ਨੇ। ਲਓ ਜੀ ਤੁਹਾਨੂੰ ਹੁਣ ਦੂਸਰੀ ਸਾਈਡ 'ਤੇ ਇੱਕ ਹੋਰ ਖੂਹ ਦਿਖਾ ਲੈਂਦੇ ਹਾਂ। ਇਹ ਤਾਂ ਜਿਹੜਾ ਪਹਿਲੇ ਤੁਹਾਨੂੰ ਬਾਕੀਆਂ ਦਿਖਾ ਲਈਆਂ ਨਾ ਉਸ ਇਮਾਰਤ ਦੀਆਂ, ਅਤੇ ਇਹ ਇੱਥੇ ਆ ਗਿਆ ਦੂਸਰਾ ਖੂਹ। ਇਹ ਬਿਲਕੁਲ ਉੱਥੇ ਝਾੜੀਆਂ ਵੇਖੋ ਬਹੁਤ ਜ਼ਿਆਦਾ ਉੱਗ ਗਈਆਂ ਨੇ। ਅਤੇ ਇਹ ਵੀ ਜਨਾਬ ਇਹ ਖੂਹਾਂ ਦਾ ਇਲਾਕਾ ਸੀ। ਇੱਥੇ ਖੂਹ ਬਹੁਤ ਜ਼ਿਆਦਾ ਸਨ ਲੋਕਾਂ ਨੂੰ ਪਾਣੀ ਦੀ ਸਹੂਲਤ ਪਹੁੰਚਾਉਣ ਵਾਸਤੇ। ਅਤੇ ਇਹ ਜਨਾਬ ਖੂਹ ਇਹ ਥੋੜ੍ਹਾ ਛੋਟਾ ਖੂਹ ਹੈ ਅਤੇ ਇਹਦੇ ਵਿੱਚ ਵੀ ਛਾਲਾਂ ਵੱਜੀਆਂ। ਜਿਹੜੇ ਖੂਹਾਂ 'ਚ ਲੋਕ ਬੀਬੀਆਂ ਨੇ ਛਾਲਾਂ ਮਾਰ ਸਕੀਆਂ ਉਹ ਮਾਰੀਆਂ। ਅਤੇ ਇਹ ਦੇਖੋ ਜੀ ਕੀ ਹੋਏਗਾ ਯਾਰ ਉਹ ਮੌਕਾ ਜਦੋਂ ਇੰਨਾ ਦੁੱਖ ਹੋ ਰਿਹਾ ਹੋਏਗਾ। ਸਿੱਖਾਂ ਨੂੰ ਪਤਾ ਹੈ ਕਿ ਸਾਡੀਆਂ ਬੀਬੀਆਂ ਆਪੀ ਦੁਨੀਆ ਤੋਂ ਜਾਣ ਡਈਆਂ ਨੇ, ਛਾਲਾਂ ਮਾਰ ਜ਼ਿੰਦਗੀ ਮੁਕਾਉਣ ਡਈਆਂ ਨੇ। ਸਾਨੂੰ ਵੀ ਪਤਾ ਹੈ ਕਿ ਅਸੀਂ ਵੀ ਮਰਨਾ ਹੈ ਕਿ ਬਚਣਾ ਹੈ। ਕਿੰਨੇ ਦੁੱਖ ਲੱਗੇ ਨੇ ਉਸ ਦੌਰ ਦੇ ਵਿੱਚ। ਅੱਲਾ ਨਾ ਕਰੇ ਕਿ ਦੁਬਾਰਾ ਕਿਸੇ 'ਤੇ ਵੀ ਇਸ ਤਰ੍ਹਾਂ ਦੀ ਕੋਈ ਘੜੀ ਆਏ ਕਿ ਆਪਣਾ ਜੀਆ ਜੰਦ ਲੋਕ ਖੋਹ ਲੈਣ, ਉਹ ਖਾ ਮੁਸਲਮਾਨ ਨੇ ਜਾਂ ਹਿੰਦੂ ਨੇ ਜਾਂ ਸਿੱਖ ਨੇ। ਇਹ ਦੇਖੋ ਨਾ ਇਹ ਤੁਹਾਨੂੰ ਉਹ ਥੋਆ ਖਾਲਸਾ ਦੀਆਂ ਯਾਦਾਂ ਅੱਜ ਮੈਂ ਲੈ ਕੇ ਆਇਆ। ਕਿਆ ਬਾਤ ਹੈ ਜੀ। ਵੇਖੋ ਕਿੱਡਾ ਸੋਹਣਾ ਏਰੀਆ ਅਤੇ ਦੁੱਖਾਂ ਨਾਲ ਭਰਿਆ ਏਰੀਆ ਜਿੱਥੇ ਦੁੱਖਾਂ ਦੀ ਦਾਸਤਾਨ ਲਿਖੀ ਗਈ ਹੈ। ਔਰ ਕਿਸੇ ਇਨਸਾਨ ਨੂੰ ਪੁੱਛਣਾ ਜਿਹਦੇ 'ਚ ਦਰਦ ਦਿਲ ਹੈ ਤਾਂ ਤੁਹਾਨੂੰ ਦੱਸੇਗਾ ਕਿ ਜ਼ੁਲਮ ਦੀ ਇੰਤਹਾ ਸੀ। ਜਦੋਂ ਇਨਸਾਨ ਕੋ ਡਰ ਕੇ ਉਹ ਕਿਸੇ ਧਰਮ ਦਾ ਵੀ ਹੈ ਅਤੇ ਆਪਣੀ ਜਾਨ ਦਾ ਖਾਤਮਾ ਕਰਦੇ ਤੁਸੀਂ ਸਮਝ ਲਓ ਕਿ ਉਹ ਕਿੰਨਾ ਡਰ ਹੈ, ਕਿੰਨਾ ਖੌਫ ਹੈ। ਇਹ ਕੀ ਹੈਗਾ? ਪੀਣ ਵਾਲਾ ਪਾਣੀ ਹੈ, ਚਸ਼ਮੇ 'ਚ ਪਾਣੀ ਹੈ। ਅਤੇ ਤੁਸੀਂ ਪੀਂਦੇ ਹੋ? ਅਸੀਂ ਪੀਂਦੇ ਹਾਂ, ਸਿਰਫ ਇਹ ਇਸਤੇਮਾਲ ਕਰਨੇ ਬਗੈਰ ਜ਼ਰੂਰਤ ਦਾ ਇਸਤੇਮਾਲ ਹੁੰਦਾ ਹੈ। ਡੰਗਰ ਵਗੈਰਾ ਪਾਣੀ ਪੀਂਦੇ। ਅਤੇ ਇੱਥੇ ਕਿੰਨੇ ਖੂਹ ਹੈਗੇ ਨੇ ਟੋਟਲ? ਇੱਥੇ ਟੋਟਲ 7 ਖੂਹ ਨੇ। ਅੱਛਾ ਹੁਣ ਜੋ ਜਿਹਦੇ 'ਚੋਂ 2 ਚਸ਼ਮੇ ਨੇ ਅਤੇ ਬਕਾਇਆ ਜਿਹੜੇ ਇਸਤੇਮਾਲ ਵਾਲੇ ਨੇ 2 ਉਹ ਨੇ ਜਿਨ੍ਹਾਂ 'ਚ ਬਈ ਇੱਥੇ ਦੇ ਜਿਹੜੇ ਰਹਿਣ ਵਾਲੇ ਰਿਹਾਇਸ਼ੀ ਸਨ ਅਤੇ ਉਹਨਾਂ ਨੇ ਜਿਨ੍ਹਾਂ ਨੇ ਬੀਬੀਆਂ ਨੇ ਇੱਥੇ ਛਲਾਂਗਾ ਮਾਰ ਕੇ ਆਪਣੀਆਂ ਇੱਜ਼ਤਾਂ ਬਚਾਈਆਂ ਉਹ ਲੋਕ ਇੱਥੇ ਉਹ 2 ਖੂਹ ਹੈ ਨੇ ਜਿਨ੍ਹਾਂ 'ਚ ਅਸੀਂ ਬਿਲਕੁਲ ਜਿਹੜਾ ਨਾ ਜਾਂਦੇ ਹਾਂ ਅਤੇ ਨਾ ਕੋਈ ਚੀਜ਼ ਇਸਤੇਮਾਲ ਕਰਨੀ। ਜਿਹੜਾ ਇੱਥੇ ਗੁਰਦੁਆਰਾ ਸਾਹਿਬ ਬਣਿਆ ਸੀ ਇਹ ਉਹਦੇ ਕੁਛ ਹਿੱਸੇ ਟੁੱਟੇ ਇੱਥੇ ਪਏ ਨੇ। ਇਹ ਬਹੁਤ ਵੱਡਾ ਪਿੱਲਰ ਸੀ ਅਤੇ ਇਹ ਹੁਣ ਜਨਾਬ ਇਹਦੀ ਇੱਕ ਇੱਟ ਅਲੱਗਾ ਨਹੀਂ ਹੋ ਸਕਦੀ, ਐਡਾ ਮਜ਼ਬੂਤੀ ਨਾਲ ਬਣਿਆ। ਲੇਕਿਨ
ਇਹ ਸਾਰਾ ਟੁੱਟ ਭੱਜ ਗਿਆ ਉਦੋਂ ਹੀ ਹੰਗਾਮਿਆਂ ਗੁੰਮਿਆਂ ਦੇ ਵਿੱਚ ਹੀ ਨਾ। ਤੇ ਇੱਕ ਖੂਹ ਇਹਦੇ ਵਿੱਚ ਹੈ ਜੀ। ਸਾਰੇ ਖੂਹ ਤੁਹਾਨੂੰ ਅੱਜ ਹਾਲ ਛੱਡਣੇ ਜਿਹੜੇ ਬੱਚੇ ਨੇ। ਬੜਾ ਹੀ ਮੁਸ਼ਕਲ ਸਫ਼ਰ ਕਰਕੇ ਮੈਂ ਇੱਥੋਂ ਤੱਕ ਆਇਆ, ਯਾਦਾਂ ਦੁਖੀ ਲੈ ਕੇ। ਦੋਸਤੋ ਵਕਤ ਗੁਜ਼ਰ ਗਿਆ, 75 ਵਰੇ ਹੋ ਗਏ ਪਾਕਿਸਤਾਨ ਹਿੰਦੁਸਤਾਨ ਨੂੰ ਬਣਿਆ, ਠੀਕ ਹੈ ਨਾ ਜੀ। ਤੇ ਇਹ ਯਾਦਾਂ ਅੱਜ ਵੀ ਉੱਥੇ ਹੀ ਨੇ। ਇਹ ਹੁਣ ਜਿਹੜਾ ਦੇਖੋ ਨਾ, ਇਹ ਰਸਤੇ 'ਤੇ ਅਸੀਂ ਪੈਦਲ ਆਏ, ਗੱਡੀ ਪਿੱਛੇ ਖਿਲਾ ਰਹੀ ਹੈ ਅਤੇ ਇਸ ਤਰ੍ਹਾਂ ਦਾ ਰਸਤਾ ਜਿਹੜਾ ਇਹ ਇਸ ਖੂਹਾਂ ਨੂੰ ਆ ਰਿਹਾ। ਲੋਕ ਬੱਕਰੀਆਂ ਚਰਾ ਰਹੇ ਨੇ। ਨਵੀਂ ਨਸਲ ਨੂੰ ਕੀ ਪਤਾ ਹੋਏ ਕਿ ਅੱਜ ਤੇ ਬੱਕਰੀਆਂ ਚੁਗਦੀਆਂ ਨੇ ਪਈਆਂ, ਜਾਂ ਜਿਹੜੇ ਰਸਤੇ ਨੇ ਇੱਥੇ ਕੀ ਜ਼ੁਲਮ ਹੋਇਆ ਸੀ, ਕੀ ਖੂਨ ਦੀ ਹੋਲੀ ਖੇਲੀ ਗਈ ਸੀ। ਤੇ ਅੱਜ ਤੁਸੀਂ ਵੇਖੋ, ਇਹ ਬੜਾ ਵੱਡਾ ਪਿੰਡ ਸੀ ਆਪਣਾ ਸਿੱਖ ਬਰਾਦਰੀ ਦਾ। ਇਹਦੇ ਤਹਿਸੀਲ ਘੋਟਾ ਏ ਤੇ ਇਹਦੇ 4 ਚੁਫੇਰੇ ਸਾਰੇ ਸਿੱਖਾਂ ਦੇ ਪਿੰਡ ਸਨ ਤੇ ਇਹਦੇ ਵਿੱਚ ਬਾਜ਼ਾਰ ਸਨ ਸਿੱਖਾਂ ਦੇ। ਤੇ ਖੈਰ ਦੱਸਿਆ ਜਾਂਦਾ, ਬਜ਼ੁਰਗਾਂ ਨੇ ਦੱਸਿਆ ਹੀ ਆ, ਜਿਹੜਾ ਤਰੀਕ 'ਚ ਲਿਖਿਆ ਕਿ ਜਦੋਂ ਫਿਰ ਉਹ ਹੰਗਾਮੇ ਇਸ ਇਲਾਕੇ 'ਚ ਬਹੁਤ ਜ਼ਿਆਦਾ ਹੋ ਗਏ, ਕਤਲੋ ਗਾਰਤ ਹੋਈ, ਦੋਵਾਂ ਸਾਈਡਾਂ 'ਤੇ ਫਾਇਰਿੰਗ ਹੋਈ, 4 ਦਿਨ ਤੱਕ ਉਹ ਫਾਇਰਿੰਗ ਹੁੰਦੀ ਰਹੀ। ਮੁਸਲਮਾਨ ਵੀ ਉਹਦੇ 'ਚ ਜਿਹੜੇ ਨੇ ਉਹ ਵੀ ਮਾਰੇ ਗਏ ਤੇ ਸਿੱਖ ਵੀ ਮਾਰੇ ਗਏ। ਲਿਹਾਜ਼ਾ ਫਿਰ ਉਸ ਤੋਂ ਬਾਅਦ ਲੇਡੀ ਲਾਰਡ ਮਾਊਂਟਬੈਟਨ ਤੇ ਲੇਡੀ ਜਿਹੜੀ ਹੈਗੀ ਸੀ ਉਹਨਾਂ ਦੀ ਵਾਈਫ, ਉਹ ਤੇ ਹੋਰ ਜਿਹੜੇ ਹੈਗੇ ਸਨ ਉਸ ਦੌਰ ਦੇ ਗੋਰੇ ਜਾਂ ਜਿਹੜੇ ਲੀਡਰ ਸਨ, ਉਹ ਇੱਥੇ ਆਏ। ਉਹਨਾਂ ਆ ਕੇ ਫਿਰ ਇੱਥੇ ਆ ਕੇ ਪੁੱਛਿਆ, ਹਾਲਾਤ ਕੰਟਰੋਲ ਕੀਤੇ। ਕੰਟਰੋਲ ਫਿਰ ਕੀ ਕਰਨੇ ਸਨ, ਜਾਨਾਂ ਤੇ ਟੁਰ ਗਈਆਂ। ਕੁਝ ਸਿੱਖਾਂ ਨੇ ਆਪਣੇ ਜੀ ਆਪ ਹੀ ਮਾਰਤੇ ਤੇ ਕਈਆਂ ਨੇ ਖੁਦਕੁਸ਼ੀਆਂ ਕਰ ਲਈਆਂ। ਤੇ ਇੱਕ ਜ਼ੁਲਮ ਦਾ ਬਾਬ, ਇੱਕ ਦੁੱਖ ਦਾ ਬਾਬ ਜਿਹੜਾ ਨਾ, ਉਹ ਬਾਬ ਹਮੇਸ਼ਾ ਵਾਸਤੇ ਰਹਿ ਗਿਆ। ਐਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਆਈਕਨ ਦਬਾ ਲਓ। ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਰੱਬ ਰਾਖਾ।